ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 27 ਅਪ੍ਰੈਲ ਤੇ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਖਬਰ ਤੁਹਾਡੇ ਸਾਹਮਣੇ ਹਿੰਦੁਸਤਾਨ ਤੋਂ ਰੱਖਣੀ ਹੈ ਤੇ ਉੱਥੋਂ ਦੇ ਟੀਵੀ ਚੈਨਲ ਸਾਡੇ ਇਕੱਲੇ ਸਾਡੇ ਜੇਦਾ ਜੀ ਜਾਂ ਸਾਡੇ ਜਿਹੜੇ ਲੌਂਡੇ ਲਪਾੜੇ ਨੇ ਜਾਂ ਸਾਡੇ ਜਿਹੜੇ ਦੂਜੇ ਲੋਕ ਨੇ ਉਹ ਹੀ ਐਡਾ ਲੰਮਾ ਚੌੜਾ ਝੂਠ ਨਹੀਂ ਮਾਰਦੇ ਤੇ ਐਡੀ ਲੰਮੀਆਂ ਚੌੜੀਆਂ ਗੱਲਾਂ ਨਹੀਂ ਕਰਦੇ, ਬਲਕਿ ਹਿੰਦੁਸਤਾਨ ਦੇ ਵਿੱਚ ਵੀ ਇਹੋ ਜਿਹਾ ਹੀ ਕੰਮ ਹੋਇਆ। ਹਿੰਦੁਸਤਾਨ ਦੀਆਂ ਜਿਹੜੀਆਂ ਇਸ ਵੇਲੇ ਸੁਰਖੀਆਂ ਨੇ ਅਖਬਾਰਾਂ ਦੀਆਂ ਵੀ ਤੇ ਟੀਵੀ ਦੀਆਂ ਵੀ, ਅਗਰ ਟੀਵੀ ਦੀਆਂ ਹੈਡਲਾਈਨਾਂ ਵੇਖੀਏ ਤੇ ਉਹ ਬੜੀਆਂ ਹੀ ਗਰਮ ਨੇ, ਇੰਨੀਆਂ ਤੱਤੀਆਂ ਨੇ ਵੀ ਹੱਥ ਨਹੀਂ ਰੱਖਿਆ ਜਾਂਦਾ ਉੱਤੇ। ਉਹਨਾਂ 'ਚੋਂ ਕੋਈ ਕਹਿੰਦਾ ਵੀ ਕੁਛ ਬਹੁਤ ਵੱਡਾ ਹੋਣ ਵਾਲਾ ਹੈ, ਕੋਈ ਆਂਦਾ ਇਸਲਾਮੀ ਸ਼ਿੱਦਤ ਪਸੰਦਾਂ ਨੂੰ ਪਾਲਣ ਵਾਲੇ ਜਿਹੜੇ ਨੇ ਉਹਨਾਂ ਦਾ ਖਾਤਮਾ ਜ਼ਰੂਰੀ ਹੈ, ਕੋਈ ਆਂਦਾ ਇਹਨਾਂ ਕੋਲੋਂ ਚੁਣ ਕੇ ਬਦਲਾ ਲੈਣਾ, ਕੋਈ ਆਂਦਾ ਭਾਰਤ ਜਿਹੜਾ ਉਹਨੇ ਵੱਡੀ ਤਿਆਰੀ ਕਰ ਲਈ ਹੈ, ਕੋਈ ਆਂਦਾ ਆਰਮੀ ਚੀਫ ਕਸ਼ਮੀਰ 'ਚ ਪਹੁੰਚ ਗਿਆ ਤੇ ਜਨਰਲ ਆਸਿਮ ਮਨੀਰ ਆਸਤੇ ਪਲ ਪਲ ਭਾਰੀ ਹੈ। ਅੱਛਾ, ਫਿਰ ਹਿੰਦੁਸਤਾਨੀ ਜਿਹੜੇ ਟੀਵੀ ਨੇ ਤੇ ਜਰਨਲਿਸਟ ਨੇ ਉਹ ਕਹਿੰਦੇ ਨੇ ਕਿ ਜੀ ਆਰਮੀ ਚੀਫ ਜਨਰਲ ਆਸਿਮ ਮਨੀਰ ਸਾਹਿਬ ਜਿਹੜੇ ਨੇ ਉਹ ਘਬਰਾ ਗਏ ਨੇ, ਉਹਨਾਂ ਨੇ ਤੇ ਕਈ ਜਰਨੈਲ ਜਿਹੜੇ ਨੇ ਉਹਨਾਂ ਨੇ ਆਪਣੇ ਟੱਬਰ ਜਿਹੜੇ ਨੇ ਆਪਣੇ ਬੱਚੇ ਬੀਵੀ ਉਹ ਬਾਹਰ ਭੇਜ ਛੱਡੇ ਨੇ। ਹੁਣ ਜ਼ਾਹਿਰ ਹੈ ਪਾਕਿਸਤਾਨੀ ਮੀਡੀਆ 'ਚੋਂ ਕਿਤਿਓਂ ਇਹ ਖਬਰ ਨਹੀਂ ਆਈ ਤੇ ਇਹਦਾ ਮਤਲਬ ਇਹ ਹੈ ਵੀ ਆਪੇ ਹੀ ਬਣਾਈ ਹੈ ਉੱਥੇ। ਇਹ ਜਿੰਨੀਆਂ ਵੀ ਮੈਂ ਤੁਹਾਨੂੰ ਸੁਰਖੀਆਂ ਦੱਸੀਆਂ ਨੇ ਇਹ ਆਪੇ ਹੀ ਬਣਾਈ, ਲੇਕਿਨ ਮੈਂ DGISPR ਸਾਹਿਬ ਨੂੰ ਇਹ ਆਖਾਂਗਾ ਕਿ ਇਹ ਹਿੰਦੁਸਤਾਨੀ ਟੀਵੀ ਵੀ ਇਹ ਖਬਰ ਦੇਣ ਡਿਆ, ਇਹ ਹਿੰਦੁਸਤਾਨੀ ਜਰਨਲਿਸਟ ਵੀ ਇਹ ਖਬਰ ਦੇਣ ਡਏ ਨੇ। ਇਹ ਖਬਰ ਉੱਥੋਂ ਸਪਿਨ ਹੁੰਦੀ ਪਾਕਿਸਤਾਨ ਆਉਣੀ, ਫਿਰ ਇਹ ਖਬਰ ਪਹੀਏ ਤਰ੍ਹਾਂ ਚੜ੍ਹ ਜਾਣੀ, ਫਿਰ ਇਹ ਖਬਰ ਸੋਸ਼ਲ ਮੀਡੀਆ 'ਤੇ ਆ ਜਾਣੀ, ਫਿਰ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੇ ਤਨਕੀਦ ਸ਼ੁਰੂ ਕਰ ਦੇਣੀ, ਫਿਰ ਤੁਸੀਂ ਉਹਨਾਂ ਨੂੰ ਇੰਤਸ਼ਾਰੀ ਆਖਣਾ, ਫਿਰ ਆਖਣਾ ਝੂਠੀਆਂ ਖਬਰਾਂ ਦਿੰਦੇ, ਅਤੇ ਤੁਸੀਂ ਚੁੱਪ ਕਰਕੇ ਕਿਉਂ ਬੈਠੇ ਰਹਿੰਦੇ ਜੇ? ਇਹ ਆਪਣੇ ਕਿਸੇ ਟਾਊਟ ਕੋਲੋਂ ਹੀ ਇਹਦੀ ਤਰਦੀਦ ਕਰਵਾ ਦਿਓ। ਹੁਣ ਤੁਸੀਂ ਚੁੱਪ ਬੈਠੇ ਰਹੋਗੇ ਤਾਂ ਕਿ ਖਬਰ ਪਹਿਲਾਂ ਚੜ੍ਹ ਜੇ ਉੱਤੇ, ਜਿਵੇਂ ਪਤੰਗ ਚੜ੍ਹਦੀ ਹੈ ਨਾ, ਇਹ ਖਬਰ ਪਹਿਲਾਂ ਉੱਤੇ ਚੜ੍ਹ ਜੇ, ਜਿਸ ਵੇਲੇ ਚੜ੍ਹ ਜੇ ਤਾਂ ਫਿਰ ਤੁਸੀਂ ਸਿਆਪਾ ਕਰਨਾ ਸ਼ੁਰੂ ਕਰ ਦੇਣਾ ਵੀ ਵੇਖੋ ਲੋਕੀ ਸਾਡੇ ਨਾਲ ਕਿੱਡਾ ਧੱਕਾ ਕਰਦੇ ਨੇ, ਵੇਖੋ ਸਾਡੇ ਬਾਰੇ ਜਿਹੜੀਆਂ ਖਬਰਾਂ ਨੇ ਉਹ ਝੂਠੀਆਂ ਹੀ ਦੇ ਦਿੰਦੇ ਨੇ। ਖਬਰ ਦਾ ਇੱਕ ਹੀ ਤਰੀਕਾ ਹੁੰਦਾ ਹੈ, ਵੀਗੋ ਡਾਲੇ ਘੱਲ ਕੇ ਲੋਕਾਂ ਨੂੰ ਚੁੱਕ ਕੇ ਲੋਕਾਂ ਨੂੰ ਲਿੱਤਰ ਪੌਲਾ ਕਰਕੇ ਖਬਰਾਂ ਨਹੀਂ ਰੁਕਦੀਆਂ। ਖਬਰਾਂ ਟਾਈਮ ਦੇ ਨਾਲ ਉਹਨਾਂ ਦੇ ਉੱਤੇ ਦਰੁਸਤ ਇਨਫੋਰਮੇਸ਼ਨ ਦੇਣ ਨਾਲ ਰੁਕਦੀਆਂ ਨੇ। ਅਗਰ ਇਹ ਖਬਰ ਝੂਠੀ ਹੈ ਜਿਹੜੀ ਕਿ ਸਾਨੂੰ ਲੱਗ ਰਿਹਾ ਝੂਠੀ ਹੈ, ਤੇ ਵੇਲੇ ਤੇ ਬੋਲੋ, ਆਪ ਨਹੀਂ ਬੋਲਣਾ, ਕਿਸੇ ਟਾਊਟ ਨੂੰ ਆਖ ਦਿਓ ਕਿ ਉਹ ਬੋਲੇ। ਇਹ ਲੁੰਡੇ ਜਿੰਨੇ ਤੁਹਾਡੇ ਨਾਲ ਫਿਰਦੇ ਨੇ, ਅੱਛਾ ਜੀ ਇਹ ਵੀ ਸਾਨੂੰ ਲੰਬੜਦਾਰ ਸਾਹਿਬ ਨੇ ਕਿਹਾ ਬਈ ਡਿਜੀਟਲ ਨਾਈ ਨਾ ਆਖਿਆ ਕਰੋ। ਲੰਬੜਦਾਰ ਸਾਹਿਬ ਕਿਤੇ ਆਪਣੀ ਦਾੜੀ ਦਾ ਖਾਤ ਕਰਵਾਉਣ ਗਏ ਸਨ ਅਤੇ ਉੱਥੇ ਇੱਕ ਜਿਹੜੇ ਨਾਈ ਸਾਹਿਬ ਸਨ ਉਹਨਾਂ ਨੇ ਆਖਿਆ ਵੀ ਗਿੱਲ ਸਾਹਿਬ ਨੂੰ ਆਖੋ ਵੀ ਇਹ ਸਾਡਾ ਕਿਉਂ ਨਾਮ ਬਦਨਾਮ ਕਰਦੇ ਜੀ, ਗੰਦੇ ਕੰਮ ਇਹ ਕਰਦੇ ਨੇ, ਅਸੀਂ ਤਾਂ ਸਾਰਾ ਦਿਨ ਖਲੋ ਕੇ ਮਜ਼ਦੂਰੀ ਕਰਨ ਵਾਲੇ। ਗੱਲ ਤਾਂ ਠੀਕ। ਅਲਕਾਸਿਬੂ ਹਬੀਬੁੱਲਾ ਹੱਥ ਨਾਲ ਰੋਜ਼ੀ ਕਮਾਉਣ ਵਾਲਾ ਜਿਹੜਾ ਉਹ ਅੱਲਾ ਦਾ ਦੋਸਤ ਹੈ, ਅਤੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਤਾਂ ਖਲੋ ਕੇ ਰੋਜ਼ੀ ਕਮਾਉਣ ਵਾਲੇ ਹਾਂ, ਮਿਹਨਤ ਕਰਦੇ ਅਤੇ ਸਾਨੂੰ ਇਹ ਕਿਉਂ ਬਦਨਾਮ ਕਰਦੇ ਜੇ ਟਾਊਟਾਂ ਨਾਲ ਲੈ ਕੇ। ਅਤੇ ਹੁਣ ਉਹ ਜਿਹੜਾ ਲੁੰਡਾ ਢੱਗਾ ਹੁੰਦਾ ਨਾ, ਲੁੰਡਾ ਢੱਗਾ ਹੁੰਦਾ ਜਿਹਦੀ ਪਿੱਛੋਂ ਢੱਗਾ ਮਤਲਬ ਜਿਹੜਾ ਬੋਲਦ ਵੀ ਉਹਨੂੰ ਅਸੀਂ ਆਖੀਦਾ, ਬੈਲ ਵੀ ਆਖੀਦਾ ਉਰਦੂ 'ਚ। ਉਹਦਾ ਲੁੰਡਾ ਢੱਗਾ ਹੁੰਦਾ ਨਾ ਉਹਦੀ ਪਿੱਛੋਂ ਪੂਛਲ ਕੱਟੀ ਹੁੰਦੀ ਹੈ, ਉਹ ਕਿਸੇ ਹਾਦਸੇ ਦੀ ਵਜ੍ਹਾ ਤੋਂ ਜਾਂ ਕਈ ਵਾਰੀ ਆਪ ਵੀ ਕੱਟ ਦਿੰਦੇ ਨੇ, ਅਤੇ ਹੈ ਤਾਂ ਮਾੜਾ ਕੰਮ, ਲੇਕਿਨ ਬਹਰਹਾਲ ਹੁਣ ਹੁੰਦੀ ਵੇਖੀ ਕਈ ਵਾਰੀ ਕਿ ਉਹਨਾਂ ਦੀ ਪੂਛਲ ਕੱਟੀ ਹੁੰਦੀ, ਅਤੇ ਉਹ ਕਿਉਂਕਿ ਉਹਦੀ ਪੂਛਲ ਕੱਟੀ ਹੁੰਦੀ ਹੈ ਅਤੇ ਉਹ ਉਸ ਵਜ੍ਹਾ ਤੋਂ ਬੜਾ ਸੈਂਸਿਟਿਵ ਹੁੰਦਾ ਹੈ। ਉਹਦੇ ਸਿਰਫ ਤੁਸੀਂ ਅਗਰ ਉਹ ਪੂਛਲ ਦੇ ਇਰਦ ਗਿਰਦ ਉਹਦੇ ਸਾਰਾ ਉਹ ਜਿਹੜਾ ਏਰੀਆ ਹੁੰਦਾ ਉਹਦੇ 'ਤੇ ਜਿਸਮ 'ਤੇ ਕਿਸੇ ਵੀ ਪੂਛਲ ਵਾਲੇ ਇਲਾਕੇ ਦੇ ਵਿੱਚ ਕਿਤੇ ਵੀ ਸੋਟੀ ਰੱਖੋ ਜਾਂ ਹੱਥ ਰੱਖੋ ਅਤੇ ਉਹ ਇੱਕ ਵਾਰੀ ਮਾਰਦਾ ਪਿਛੰਡੇ, ਫਿਰ ਇਵੇਂ ਭੱਜਦਾ ਕਿ ਜਿਵੇਂ ਹਰ ਸ਼ੈ ਪਿੱਛੇ ਛੱਡ ਦਿੰਦਾ। ਜੇ ਗੱਡੇ 'ਚ ਜੋਇਆ ਹੋਵੇ ਤਾਂ ਮਾਰਦਾ ਪਿਛਲੀਆਂ ਪਿਛੰਡੀਆਂ ਗੱਡੇ ਨੂੰ। ਅਤੇ ਇਸ ਵਾਸਤੇ ਅੱਜ ਤੋਂ ਇਹ ਜਿਹੜੇ ਨੇ ਇਹਨਾਂ ਦੇ ਨਾਲ ਲੁੰਡੇ ਰੱਖਣਾ ਸੀ, ਕਿਉਂਕਿ ਇਹ ਜਿਹੜੇ ਲੁੰਡੇ ਨੇ ਇਹ ਜਿਹੜੇ ਖਬਰਾਂ ਦਿੰਦੇ ਨੇ ਆ ਕੇ, ਇਹ ਪੰਜਾਬੀ ਵੀਲਾਗ ਵਾਸਤੇ ਇਹਨਾਂ ਨੂੰ ਨਾਂ ਦਿੱਤਾ ਸੀ। ਇਹ ਲੁੰਡੇ ਜੇ ਇਸ ਵੇਲੇ DGISPR ਸਾਹਿਬ ਇਹਨਾਂ 'ਤੇ ਰੱਖਦੇ ਨੇ ਹੱਥ, ਤੇ ਫਿਰ ਇੰਝ ਹੀ ਪਿਛੰਡੇ ਮਾਰਦੇ ਨੇ ਲੁੰਡੇ ਸਾਰੇ। ਇਹ ਸਾਡੇ ਮੁਨੀਬ ਸਾਹਿਬ ਹੁਣੀ ਅਤੇ ਦੂਸਰੇ ਜਿਹੜੇ ਨੇ ਇਹ ਲੁੰਡਿਆਂ ਢੱਗਿਆਂ ਤਰ੍ਹਾਂ ਫਿਰ ਜਨਾਬ ਮਾਰ ਕੇ ਜਿਹੜੀਆਂ ਦਲੱਤੀਆਂ ਅਤੇ ਫਿਰ ਨਿਕਲਦੇ ਨੇ। ਖੈਰ ਇਹ ਲੁੰਡੇ ਨੇ ਇਹਨਾਂ ਨੂੰ ਕਹੋ ਕਿ ਜੀ ਇਹ ਖਬਰ ਨੂੰ ਟਾਈਮ ਦੇ ਉੱਤੇ ਕਿਲ ਕਰਿਆ ਕਰੋ, ਇਹਨਾਂ ਖਬਰਾਂ ਨੂੰ ਚੁੱਪ ਕਰਕੇ ਬੈਠੇ ਨਾ ਰਿਹਾ ਕਰੋ। ਹੁਣ ਚੱਲਦੇ ਹਾਂ ਅਗਲੀ ਖਬਰ ਵਾਲੇ ਪਾਸੇ। ਅਗਲੀ ਖਬਰ ਸਦਰ ਟਰੰਪ ਦਾ ਐਲਾਨ ਹੈ। ਸਦਰ ਟਰੰਪ ਨੇ ਬਿਆਨ ਦਿੱਤਾ ਹੈ। ਬਿਆਨ ਤੁਹਾਨੂੰ ਸਾਰਿਆਂ ਨੂੰ ਪਤਾ, ਉਹਨੂੰ ਮੈਂ ਰਿਪੀਟ ਨਹੀਂ ਕਰਨਾ। ਇਹ ਤੁਹਾਨੂੰ ਪਤਾ ਹੈ ਵੀ ਸਦਰ ਟਰੰਪ ਨੇ ਕਿਹਾ ਵੀ ਉਹ ਹਜ਼ਾਰਾਂ ਸਾਲਾਂ ਤੋਂ ਉੱਥੇ ਲੜਨ ਰਹੇ ਨੇ ਆਪੋ 'ਚ, ਅਤੇ ਸਦਰ ਟਰੰਪ ਨੇ ਬਿਆਨ ਜਿਹੜਾ ਦਿੱਤਾ ਹੈ ਉਹ ਪਾਕਿਸਤਾਨ ਵਾਸਤੇ ਵੀ ਓਨਾ ਹੀ ਚੰਗਾ ਦਿੱਤਾ ਹੈ ਅਤੇ ਇੰਡੀਆ ਵਾਸਤੇ ਵੀ ਓਨਾ ਹੀ ਚੰਗਾ ਦਿੱਤਾ। ਮਤਲਬ ਉਹ ਜ਼ਰਾ ਪਾਸੇ 'ਤੇ ਰਹੇ ਨੇ। ਉਹਨਾਂ ਨੇ ਕਿਹਾ ਦੋਨੋਂ ਹੀ ਮੇਰੇ ਸੱਜਣ ਨੇ, ਮੈਂ ਦੋਵਾਂ ਨੂੰ ਹੀ ਜਾਣਦਾ।
ਅੱਛਾ, ਬਿਆਨ ਦੇ ਹਿਸਾਬ ਨਾਲ ਤੇ ਪਾਕਿਸਤਾਨ ਤੇ ਹਿੰਦੁਸਤਾਨ ਸਾਵਾਂ ਹੈ, ਸਾਵੇਂ ਦਾ ਮਤਲਬ ਬਰਾਬਰ ਹੈ। ਲੇਕਿਨ ਅਗਰ ਦੁਨੀਆ ਦੀ ਹਾਲਾਤ ਵੇਖੋ ਤਾਂ ਪਾਕਿਸਤਾਨ ਨੂੰ ਫਾਇਦਾ ਹੋਇਆ, ਕਿਉਂਕਿ ਇਸ ਵੇਲੇ ਪਾਕਿਸਤਾਨ ਤੇ ਸਾਵਾਂ ਨਹੀਂ ਨਾ, ਪੂਰੀ ਦੁਨੀਆ ਤੇ ਹਿੰਦੁਸਤਾਨ ਦੇ ਨਾਲ ਖਲੋਤੀ ਹੈ। ਅਮਰੀਕਾ 'ਚ ਵੀ ਸਦਰ ਟਰੰਪ ਦੀ ਤਕਰੀਬਨ ਸਾਰੀ ਕਬੀਨਾ ਹਿੰਦੁਸਤਾਨ ਨਾਲ ਖਲੋਤੀ ਹੈ। ਇਹਨਾਂ ਹਾਲਾਤ ਦੇ ਵਿੱਚ ਸਾਵਾਂ ਹੀ ਤੋਲ ਦੇਣਾ, ਮਤਲਬ ਬਰਾਬਰ ਤੋਲ ਦੇਣਾ ਸਦਰ ਟਰੰਪ ਵੱਲੋਂ, ਉਹ ਵੀ ਇੱਕ ਕਿਸਮ ਦੀ ਪਾਕਿਸਤਾਨ ਨੂੰ ਫੇਵਰ ਹੀ ਹੈ। ਲੇਕਿਨ ਸਵਾਲ ਇੱਥੇ ਵੀ ਸਦਰ ਟਰੰਪ ਨੇ ਏਡੀ ਵੱਡੀ ਫੇਵਰ ਦਿੱਤੀ ਕਿਉਂ ਹੈ? ਮੈਨੂੰ ਇਹਦੇ 2-3 ਵਜੂਹਾਤ ਲੱਗਦੀਆਂ ਨੇ। ਇੱਕ ਵਜ੍ਹਾ ਤਾਂ ਇਹ ਲੱਗਦੀ ਹੈ ਵੀ ਸਦਰ ਟਰੰਪ ਨੂੰ ਲੱਗਦਾ ਵੀ ਇਹਨਾਂ ਲੜਨਾ ਲੁੜਨਾ ਕੋਈ ਨਹੀਂ, ਐਵੇਂ ਇੱਕ ਦੂਜੇ ਨੂੰ ਤੜੀਆਂ ਦੇਣ ਦੇ ਨੇ, ਮੈਂ ਵਿੱਚ ਕਿਉਂ ਆਵਾਂ। ਪਹਿਲੀ ਵਜ੍ਹਾ ਹੋ ਸਕਦੀ ਹੈ। ਦੂਜੀ ਵਜ੍ਹਾ ਇਹ ਹੋ ਸਕਦੀ ਹੈ ਕਿ ਸਦਰ ਟਰੰਪ ਨੂੰ ਇਹ ਪਤਾ ਹੈ ਕਿ ਹਿੰਦੁਸਤਾਨ ਨੇ ਹਮਲਾ ਕਰਨਾ ਹੀ ਕਰਨਾ, ਅਤੇ ਉਹਨਾਂ ਨੇ ਇਹਨਾਂ ਨੂੰ ਨੁਕਸਾਨ ਦੇਣਾ ਹੀ ਦੇਣਾ। ਇਹ ਮੇਰਾ ਤਜਜ਼ੀਆ ਹੈ। ਅਤੇ ਸਦਰ ਟਰੰਪ ਆਉਂਦਾ ਵੀ ਮੈਂ ਕਿਉਂ ਬੁਰਾ ਬਣਾ, ਅਤੇ ਉਹਨਾਂ ਨੇ ਪਾਕਿਸਤਾਨ ਦੀ ਥੋੜ੍ਹੀ ਜਿਹੀ ਸਾਈਡ ਜਿਹੜੀ ਹੈ ਉਹ ਪਾਕਿਸਤਾਨ ਨੂੰ ਦੇ ਦਿੱਤੀ ਹੈ, ਅਤੇ ਇੰਡੀਆ ਵਾਲੇ ਪਾਸੇ ਥੋੜ੍ਹੀ ਜਿਹੀ ਸਾਈਡ ਘੁੱਟ ਗਏ ਨੇ। ਸਮਝ ਰਹੇ ਹੋ ਨਾ? ਉਹਨਾਂ ਨੂੰ ਇਹ ਪਤਾ ਵੀ ਆਉਣ ਵਾਲੇ ਦਿਨਾਂ 'ਚ ਤਾਂ ਪਾਕਿਸਤਾਨ 'ਤੇ ਹਮਲਾ ਹੋਣਾ, ਇਹਨਾਂ ਨੇ ਸਾਡੇ ਨਾਲ ਸ਼ਾਇਦ ਨਾਰਾਜ਼ ਵੀ ਹੋਣ, ਲੇਕਿਨ ਚਲੋ ਹੁਣ ਤਾਂ ਰਾਜ਼ੀ ਰੱਖੀਏ, ਗੱਲਾਂ ਬਾਤਾਂ ਦੇ ਵਿੱਚ ਸਾਡਾ ਕੀ ਜਾਂਦਾ। ਹੋਰ ਵੀ ਕੋਈ ਵਜ੍ਹਾ ਹੋ ਸਕਦੀ ਹੈ, ਲੇਕਿਨ ਸਦਰ ਟਰੰਪ ਦੇ ਇਹ ਜਿਹੜਾ ਬਿਆਨ ਹੈ ਇਹ ਬੜਾ ਹੀ ਹੈਰਾਨਕੁਨ ਸੀ ਸਾਡੇ ਵਾਸਤੇ ਵੀ। ਲੇਕਿਨ ਚਲੋ, ਅੱਛਾ ਜੀ, ਉੱਧਰੋਂ ਹਿੰਦੁਸਤਾਨ ਵਾਲਿਆਂ ਨੇ ਪਾਣੀ ਛੱਡਿਆ। ਪਹਿਲਾਂ ਆਉਂਦੇ ਸਨ ਵੀ ਪਾਣੀ ਇਹਨਾਂ ਦਾ ਬੰਦ ਕਰ ਦੇਣਾ, ਇਹਨਾਂ ਦਾ ਪਾਣੀ ਨਹੀਂ ਨਿਕਲਣ ਦੇਣਾ ਕਿਸੇ ਪਾਸੇ। ਹੁਣ ਉੱਥੋਂ ਪਾਣੀ ਅਜ਼ਾਫੀ ਛੱਡ ਦਿੱਤਾ ਅਤੇ ਮੁਜ਼ੱਫਰਾਬਾਦ, ਹਟੀਆਂ ਬਾਲਾ, ਦਰਿਆਏ ਜੇਹਲਮ ਦੇ ਵਿੱਚ ਜਿਹੜਾ ਉਹ ਸੈਲਾਬ ਆਇਆ, ਔਰ ਹੁਣ ਉੱਥੇ ਇੰਤਜ਼ਾਮੀਆ ਨੇ ਐਮਰਜੈਂਸੀ ਨਾਫਜ਼ ਕੀਤੀ ਹੈ ਅਤੇ ਉੱਥੇ ਪਾਣੀ ਹੈ ਹਰ ਪਾਸੇ। ਅਤੇ ਇਹ ਸਾਡੀ ਸਮਝ ਤੋਂ ਬਾਹਰ ਹੈ ਵੀ ਪਹਿਲਾਂ ਕੀ ਕੀਤਾ ਅਤੇ ਬਾਅਦ 'ਚ ਕੀ ਕੀਤਾ। ਅੱਛਾ ਜੀ, ਅੱਗੇ ਤੁਹਾਨੂੰ ਜੋ ਕੁਛ ਬਰਤਾਨੀਆ 'ਚ ਹੋਇਆ ਉਹ ਤਾਂ ਤੁਸੀਂ ਵੇਖ ਲਿਆ, ਲੰਦਨ ਦੇ ਬਾਹਰ ਉੱਥੇ ਜਿਹੜਾ ਖੜਾਕ ਹੋਇਆ ਇੰਡੀਅਨ ਅਤੇ ਪਾਕਿਸਤਾਨੀ ਲੋਕਾਂ ਦਾ। ਹੁਣ ਅਗਲੀ ਗੱਲ ਤੁਹਾਨੂੰ ਦੱਸ ਦਿੰਦੇ, ਇਤਵਾਰ ਵਾਲੇ ਦਿਨ ਸ਼ਾਮੀ 6 ਵਜੇ, ਹਾਂਜੀ, ਇਤਵਾਰ ਵਾਲੇ ਦਿਨ ਸ਼ਾਮੀ 6 ਵਜੇ ਇਹੋ ਜਿਹਾ ਹੀ ਖੜਾਕ ਹੋਣ ਲੱਗਾ ਜੀ। ਹੁਣ ਮੈਨੂੰ ਪਤਾ ਲੱਗਾ ਖਬਰਾਂ ਦੇ ਵਿੱਚ, ਮੈਂ ਸੋਸ਼ਲ ਮੀਡੀਆ ਦੇ ਉੱਤੇ ਪੜ੍ਹਿਆ, ਜ਼ਾਹਿਰ ਹੈ ਮੇਰੇ ਤੇ ਹੋਰ ਇਲਮ 'ਚ ਕਿਸ ਤਰ੍ਹਾਂ ਆਉਣਾ ਸੀ, ਲੇਕਿਨ ਸੋਸ਼ਲ ਮੀਡੀਆ 'ਤੇ ਮੈਨੂੰ ਪਤਾ ਲੱਗਾ ਪੜ੍ਹ ਕੇ ਕਿ ਇਤਵਾਰ ਵਾਲੇ ਦਿਨ 6 ਵਜੇ ਗਾਲਬਨ ਟਾਈਮ ਸਕੁਏਅਰ ਨਿਊਯਾਰਕ ਦੇ ਵਿੱਚ ਵੀ ਇੰਡੀਅਨ ਜਿਹੜੇ ਇਕੱਠੇ ਹੋ ਕੇ ਇਹੋ ਜਿਹਾ ਹੀ ਮੁਜ਼ਾਹਰਾ ਕਰ ਰਹੇ ਨੇ। ਜਦੋਂ ਮੈਂ ਥੋੜ੍ਹਾ ਜਿਹਾ ਹੋਰ ਪੜ੍ਹਿਆ ਸੋਸ਼ਲ ਮੀਡੀਆ 'ਤੇ ਪਤਾ ਲੱਗਾ ਵੀ ਪਾਕਿਸਤਾਨੀ ਵੀ ਉੱਥੇ ਅੱਪੜ ਰਹੇ ਨੇ। ਇਹਦਾ ਮਤਲਬ ਇਹ ਹੈ ਵੀ ਉੱਥੇ ਕੜਮਾਸ ਪਏਗਾ ਕੱਲ੍ਹ ਜਿਹੜਾ ਉਹ ਟਾਈਮ ਸਕੁਏਅਰ ਦੇ ਉੱਤੇ ਵੀ। ਜੇ ਉੱਥੇ ਇੰਡੀਅਨ ਪਹੁੰਚੇ ਤਾਂ ਉੱਥੇ ਪਾਕਿਸਤਾਨੀ ਵੀ ਜ਼ਾਹਿਰ ਅੱਪੜ ਜਾਣੇ। ਉਹ ਵੇਖਦੇ ਆ, ਟੈਸਟ ਹੋਣਾ ਵਿਚਾਰੀ ਨਿਊਯਾਰਕ ਜਿਹੜੀ NYPD ਹੈ, ਨਿਊਯਾਰਕ ਪੁਲਿਸ ਡਿਪਾਰਟਮੈਂਟ ਜਿਹੜਾ ਉਹਨਾਂ ਦਾ, ਵੀ ਉਹ ਕਿਸ ਤਰ੍ਹਾਂ ਭੁਗਤਦੇ ਨੇ ਇਸ ਸਾਰੀ ਲਾਲਾ ਨੂੰ। ਲੇਕਿਨ ਇਹ ਜ਼ਿਹਨ 'ਚ ਰੱਖੋ ਵੀ ਕੋਈ ਘਾਬਰਨ ਦੀ ਲੋੜ ਨਹੀਂ। ਜਿਹੜੀ ਨਿਊਯਾਰਕ ਦੀ ਪੁਲਿਸ ਹੈ ਉਹ ਬੜੀ ਤਗੜੀ ਹੈ, ਅਤੇ ਉੱਥੇ ਕੋਈ ਹਿੰਦੁਸਤਾਨੀ ਤੁਹਾਨੂੰ ਜਾਂ ਪਾਕਿਸਤਾਨੀ ਦੂਜਿਆਂ ਨੂੰ, ਇੱਕ ਦੂਜੇ ਨੂੰ ਕੋਈ ਵੀ ਬੰਦਾ ਨੁਕਸਾਨ ਨਹੀਂ ਪਹੁੰਚਾ ਸਕੇਗਾ। ਜੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਜ਼ਮੀਨ 'ਤੇ ਲੰਮਿਆਂ ਪਾ ਕੇ ਗੋਡਾ ਵੀ ਫੇਰਦੇ ਨੇ। ਇਸ ਲਈ ਉੱਥੇ ਕਿਸੇ ਨੇ ਹੱਥੀ ਉੱਥੀ ਕੋਈ ਨਹੀਂ ਪੈਣਾ, ਨਾਰੇ ਸ਼ਾਰੇ ਵੱਜਣਗੇ, ਬਾਕੀ ਸਾਰਾ ਉੱਥੇ ਹੋਏਗਾ। ਅਤੇ ਇਹ ਇਤਵਾਰ ਵਾਲੇ ਦਿਨ ਸ਼ਾਮੀ 6 ਵਜੇ ਇਹ ਅਮਰੀਕੀ ਵਕਤ ਦੇ ਮੁਤਾਬਕ ਇਹ ਮੇਰਾ ਖਿਆਲ ਉੱਥੇ ਜਿਹੜਾ ਉਹ ਕੜਮਾਸ ਜਾਂ ਲਾਲਾ ਹੋਣ ਲੱਗੀ ਹੈ ਟਾਈਮ ਸਕੁਏਅਰ ਦੇ ਉੱਤੇ। ਵੇਖਦੇ ਇਹਦਾ ਕੀ ਨਤੀਜਾ ਨਿਕਲਦਾ, ਜਿਹੜਾ ਵੀ ਨਿਕਲਿਆ ਤੁਹਾਡੇ ਸਾਹਮਣੇ ਰੱਖਾਂਗੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਇਹ ਇੱਕ ਪਾਕਿਸਤਾਨੀ ਦੇ ਕੋਲੋਂ ਪੁੱਛਿਆ ਵੀ ਕਸ਼ਮੀਰ ਕਿਹਦਾ ਹੈ। ਬੜਾ ਹੀ ਸੋਹਣਾ ਉਹਨੇ ਜਵਾਬ ਦਿੱਤਾ। ਇਹ ਜ਼ਰਾ ਸੁਣਿਓ ਉਹਨੇ ਕੀ ਆਖਿਆ। ਪੂਰੀ ਗੱਲ ਇਹਦੀ ਥੋੜ੍ਹੀ ਜਿਹੀ ਲੰਮੀ ਹੈ, ਅਸੀਂ ਛੋਟੀ ਜਿਹੀ ਗੱਲ ਹੀ ਸੁਣਾਵਾਂਗੇ। ਇਹ ਜ਼ਰਾ ਸੁਣੋ, ਉਹਦੇ ਕੋਲ ਪੁੱਛਿਆ ਵੀ ਕਸ਼ਮੀਰ ਕਿਹਦਾ ਹੈ, ਉਹਨੇ ਕੀ ਆਖਿਆ, ਸੁਣੋ ਜ਼ਰਾ। कश्मीर किसका है? कश्मीर कश्मीरियों का है। हम तो कहते हैं कश्मीर पाकिस्तान का है। नहीं, कश्मीर पाकिस्तान का किधर से हो गया? हाँ, किधर से हो गया? इंडिया का कश्मीर है, इंडिया की फौज उधर है या पाकिस्तान की फौज उधर है? नहीं, कश्मीर तो दो हिस्सों में ना, 30% हमारे पास है, 60% जो है इंडिया के पास है, नहीं 10% चाइना के पास है। नहीं, इंडिया वालों का ही। अब जो सब हालात है ना पाकिस्तान के, जो अपना रोटी नहीं पूरी हो रही तो कश्मीर लेने के किधर जाएंगे वो? जब आपको भी सच पता है, हमें भी सच पता, फिर हम क्यों नारा लगाते हैं कि कश्मीर हमारा है? वह हम पागल हैं। हम पागल हो गए हैं। हम पागल हो तो 77 सालों से भी पागल ही थे। वो जो उनसे हैं हुक्मरान ने हमें पागल कर दिया, इसलिए तो कश्मीर हाथ से जा रहा है। हमारे रोटी नहीं हमारी पूरी हो रही तो हमें कश्मीर के बारे में क्या सोच। ਸੁਣ ਲਿਆ ਜੀ, ਕਲੈਰਿਟੀ ਸੁਣ ਲਈ। ਉਹਨੇ ਕਿਹਾ ਕਸ਼ਮੀਰ ਕਸ਼ਮੀਰੀਆਂ ਦਾ, ਅਸੀਂ ਐਵੇਂ ਹੀ ਨਾ ਹਿੰਦੁਸਤਾਨ ਨਾ ਪਾਕਿਸਤਾਨ, ਅਸੀਂ ਆਪੇ ਹੀ ਚੌਧਰੀ। ਕਿਹੜੇ ਪਾਸਿਓਂ ਅਸੀਂ ਜਨਾਬ ਲੱਠ ਲੈ ਕੇ ਤੇ ਮਗਰ ਪਏ ਰਹੇ ਨੇ, ਸਾਡਾ ਕੀ ਲੈਣ ਦੇਣ ਇਸ ਕੰਮ ਨਾਲ। ਗੱਲ ਠੀਕ ਹੈ, ਅਗਰ ਕਸ਼ਮੀਰ ਦਾ ਫੈਸਲਾ ਸਿਰਫ ਕਸ਼ਮੀਰੀਆਂ 'ਤੇ ਛੱਡ ਦਿੱਤਾ ਜਾਏ ਔਰ ਜੋ ਉਹਨਾਂ ਦਾ ਦਿਲ ਕਰੇ ਉਹ ਉਸ ਤਰੀਕੇ ਨਾਲ ਮਾਮਲਾ ਕਰਨ ਤੇ ਸਾਰਾ ਕਜੀਆ ਖਤਮ ਹੋ ਜਾਏ। ਅੱਛਾ ਜੀ, ਅਗਲੀ ਖਬਰ, ਫਜ਼ਲੁਰ ਰਹਿਮਾਨ ਸਾਹਿਬ ਨੇ ਆਖਿਆ ਵੀ ਅਦਮੇ ਅਤਮਾਦ ਜਿਹੜੀ ਆਈ ਸੀ, ਮੈਂ ਉਦੋਂ ਆਖਿਆ ਸੀ ਨਾ ਲਿਆਓ ਕਿਉਂਕਿ ਸਾਡੇ ਕੋਲ ਬੰਦੇ ਪੂਰੇ ਨਹੀਂ, ਸਾਨੂੰ ਬੰਦੇ ਮੁੱਲ ਲੈਣੇ ਪੈਣੇ ਨੇ। ਬੰਦੇ ਕਾਹਦੇ ਸਨ, ਖੋਤੇ ਹੀ ਸਨ। ਫਜ਼ਲੁਰ ਰਹਿਮਾਨ ਸਾਹਿਬ ਜਿਨ੍ਹਾਂ ਨੂੰ ਮੁੱਲ ਲਿਆ, ਬੰਦੇ ਤਾਂ ਨਹੀਂ ਵਿਕਦੇ ਨਾ। ਜੇ ਉਹ ਬੰਦੇ ਹੁੰਦੇ ਤਾਂ ਕਿਵੇਂ ਵਿਕਦੇ, ਖੋਤੇ ਹੀ ਸਨ ਉਹ। ਬਾਹਰ ਉਹਨਾਂ ਨੇ ਕਿਹਾ ਜੀ ਸਾਨੂੰ ਬੰਦੇ ਖਰੀਦਣੇ ਪੈਣੇ ਨੇ
ਤੇ ਮੈਂ ਆਖਿਆ ਸੀ ਕਿ ਅਦਮ ਇਤਮਾਦ ਨਾ ਲਿਆਓ, ਇੰਜ ਨਾ ਕਰੋ ਮੌਲਾਨਾ ਸਾਹਿਬ, ਹੁਣ ਗੱਲਾਂ ਤੇ ਇੰਜ ਨਾ ਕਰੋ। ਉਸ ਵੇਲੇ ਤੇ ਬੜਾ ਸਿਰ ਢਾਹ ਕੇ ਔਰ ਸੀਨਾ ਠੋਕ ਕੇ ਅਦਮ ਇਤਮਾਦ ਲੈ ਕੇ ਆਏ ਸੋ, ਐਨ ਦਰਮਿਆਨ 'ਚ ਬਹਿੰਦੇ ਸੋ, ਲਾੜੇ ਦੇ ਪਿਓ ਤਰ੍ਹਾਂ ਦਰਮਿਆਨ 'ਚ ਬਹਿ ਕੇ ਤੇ ਸੱਜੇ ਖੱਬੇ ਲੋਕਾਂ ਨੂੰ ਬਹਾ ਕੇ ਤੇ ਪ੍ਰੈਸ ਕਾਨਫਰੰਸਾਂ ਠੋਕਦੇ ਸੋ, ਆਂਦੇ ਸੋ ਵੀ ਹਿੱਕ ਠੋਕ ਕੇ ਮੈਂ ਹੀ ਇਹ ਕੰਮ ਕਰਾਉਣ ਡਿਆ। ਹੁਣ ਉਹਦਾ ਨਤੀਜਾ ਭੈੜਾ ਨਿਕਲ ਆਇਆ, ਕਿਉਂਕਿ ਆਵਾਮ ਸਾਰੀ ਇਮਰਾਨ ਖਾਨ ਨਾਲ ਖਲੋ ਗਈ ਹੈ ਤੇ ਤੁਹਾਨੂੰ ਸਾਰਿਆਂ ਨੂੰ ਆਵਾਮ ਨੇ ਜਿਹੜਾ ਛੱਡ ਛੱਡਿਆ ਹੈ, ਤੇ ਹੁਣ ਤੁਹਾਨੂੰ ਜਿਹੜੀ ਹੈ ਉਹ ਪਰੇਸ਼ਾਨੀ ਹੋ ਰਹੀ ਹੈ। ਤੇ ਹੁਣ ਆਂਦੇ ਹੋ ਵੀ ਮੈਂ ਆਖਿਆ ਸੀ ਅਦਮ ਇਤਮਾਦ ਨਾ ਲੈ ਕੇ ਆਓ, ਇੰਜ ਨਹੀਂ, ਇੰਜ ਨਾ ਕਰੋ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ। ਹਬੀਬ ਅਕਰਮ ਸਾਹਿਬ ਨੇ ਆਖਿਆ ਹੈ ਕਿ ਇੰਡੀਆ ਨੂੰ ਜਵਾਬ ਦੇਣ ਵਾਸਤੇ ਜ਼ਰੂਰੀ ਹੈ ਕਿ ਇਮਰਾਨ ਖਾਨ ਦਾ ਇੱਕ ਜਲਸਾ ਕਰਾਇਆ ਜਾਏ, ਇਮਰਾਨ ਖਾਨ ਨੂੰ ਬਾਹਰ ਲਿਆਂਦਾ ਜਾਏ ਤੇ ਪਬਲਿਕ ਨੂੰ ਇਮਰਾਨ ਖਾਨ ਗਰਮ ਕਰੇ, ਤੇ ਇਮਰਾਨ ਖਾਨ ਦੀ ਲੋੜ ਹੈ। ਚੇਤੇ ਕਰੋ, ਮੈਂ 5 ਦਿਨਾਂ ਤੋਂ ਆਖਣ ਡਿਆ, ਮੈਂ 5 ਦਿਨਾਂ ਤੋਂ ਜਨਰਲ ਆਸਿਮ ਮੁਨੀਰ ਤਮਗਾ ਇਮਤਿਆਜ਼ ਮਿਲਟਰੀ ਸਾਹਿਬ ਨੂੰ ਆਖਣ ਡਿਆ ਵੀ ਪਾਕਿਸਤਾਨ ਨੂੰ ਇਸ ਵੇਲੇ ਇਮਰਾਨ ਖਾਨ ਦੀ ਜ਼ਰੂਰਤ ਹੈ। ਤੁਹਾਡੇ ਤੋਂ ਵੀ ਜ਼ਿਆਦਾ ਜਨਰਲ ਸਾਹਿਬ, ਇਸ ਵੇਲੇ ਪਾਕਿਸਤਾਨ ਨੂੰ ਇਮਰਾਨ ਖਾਨ ਦੀ ਜ਼ਰੂਰਤ ਹੈ। ਇਮਰਾਨ ਖਾਨ ਉਹ ਲੀਡਰ ਹੈ ਜਿਹੜਾ ਸਾਰਿਆਂ ਪਾਕਿਸਤਾਨੀਆਂ ਦੇ ਹੱਥ ਫੜ ਕੇ ਇੱਕ ਦੂਜੇ ਦੇ ਹੱਥਾਂ 'ਚ ਦੇ ਦੇਗਾ, ਗੰਡਾ ਮੰਨ ਦੇਗਾ, ਤੇ ਪਾਕਿਸਤਾਨੀ ਜਨਾਬ ਨਿਸਰ ਕੇ ਖਲੋ ਜਾਣਗੇ। ਫਿਰ ਜਿਹੜਾ ਵੀ ਆਏਗਾ ਉਹਦੇ ਨਾਲ ਜੋ ਵੀ ਅੱਗੋਂ ਕਰ ਸਕਦੇ ਹੋਏ ਪੂਰੀ ਕੁਰਬਾਨੀ ਦੇ ਕੇ ਪਾਕਿਸਤਾਨੀ ਡੱਕਣਗੇ। ਲੇਕਿਨ ਹੁਣ ਜਿਹੜੇ ਹਾਲਾਤ ਨੇ ਉਹ ਬੜੇ ਖਤਰਨਾਕ ਨੇ। ਇਹਨਾਂ ਹਾਲਾਤ ਦੇ ਵਿੱਚ ਤੁਸੀਂ ਅਗਰ ਇੱਕ ਪਾਸਿਓਂ ਆਪ ਜ਼ੁਲਮ ਕਰਦੇ ਰਹੋ ਤੇ ਦੂਜੇ ਪਾਸੇ ਲੋਕਾਂ ਨੂੰ ਆਖੋ ਬਈ ਤੁਸੀਂ ਜਿਹੜੇ ਨਾ ਆਪਣੇ ਸਾਰੇ ਡਿਫਰੈਂਸਿਸ ਮਿਟਾ ਦਿਓ ਤੇ ਆਓ ਇਕੱਠੇ ਹੋ ਜਾਈਏ, ਇਸ ਤਰ੍ਹਾਂ ਨਹੀਂ। ਇਕੱਠਿਆਂ ਕਰਨਾ ਤੇ ਫਿਰ ਤੁਹਾਨੂੰ ਵੀ ਕਰਨਾ ਪੈਣਾ। ਇਹ ਨਹੀਂ ਹੋਣਾ ਕਿ ਤੁਸੀਂ ਜਿਹੜਾ ਉਹ ਦੂਜਿਆਂ ਨੂੰ ਆਖੋ ਲੇਕਿਨ ਆਪ ਉਹ ਕੰਮ ਜਿਹੜਾ ਉਹ ਨਾ ਕਰੋ। ਅੱਛਾ ਜੀ, ਤੁਹਾਨੂੰ ਇਹ ਵੀ ਪਤਾ ਹੈ ਵੀ 4 ਸੀਨੀਅਰ ਰਿਟਾਇਰਡ ਜਰਨੈਲ ਜਿਹੜੇ ਨੇ ਉਹ ਮਿਲਣ ਜਾ ਰਹੇ ਨੇ ਖਾਨ ਸਾਹਿਬ ਨੂੰ ਜੇਲ੍ਹ ਦੇ ਵਿੱਚ। ਉਹਨਾਂ ਨੇ ਇੰਸਦਾਦੇ ਦਹਿਸ਼ਤਗਰਦੀ ਦੀ ਅਦਾਲਤ ਨੂੰ ਚਿੱਠੀ ਲਿਖ ਦਿੱਤੀ ਹੈ ਕਿ ਜੀ ਅਸੀਂ ਅੰਦਰ ਜਾਣਾ ਚਾਹੁੰਦੇ। ਹੁਣ ਨਜਮ ਸੇਠੀ ਸਾਹਿਬ ਦਾ ਤਜਜ਼ੀਆ ਇਹ ਹੈ ਕਿ ਇਹ ਅਸਲ ਦੇ ਵਿੱਚ ਤੇ ਆਸਿਮ ਮੁਨੀਰ ਸਾਹਿਬ ਤੇ ਉਹਨਾਂ ਦੇ ਸਾਥੀ ਘੱਲਣ ਡਏ ਨੇ ਇਹਨਾਂ 4 ਜਰਨੈਲਾਂ ਨੂੰ, ਵਰਨਾ ਇਹਨਾਂ ਨੇ ਅੰਦਰ ਜਾ ਕੇ ਕੀ ਲੈਣਾ ਸੀ। ਇਹ ਇਮਰਾਨ ਖਾਨ ਦੀ ਮਿੰਨਤ ਤਰਲਾ ਕਰਨ ਵਾਸਤੇ ਇਹਨਾਂ ਨੂੰ ਘੱਲਿਆ ਗਿਆ ਕਿ ਮਿੰਨਤ ਤਰਲਾ ਕਰੋ ਤੇ ਉਹਨਾਂ ਨੂੰ ਸਮਝਾਓ ਤੇ ਉਹ ਡੀਲ ਸ਼ੀਲ ਲੈ ਲੈਣ ਜਾਂ ਕੋਈ ਕਿਸੇ ਤਰ੍ਹਾਂ ਦਾ ਉਹ ਆਸਰਾ ਕਰਨ, ਕਿਉਂਕਿ ਹੁਣ ਚੌਧਰੀ ਸਾਹਿਬ ਬੜੇ ਪਰੇਸ਼ਾਨ ਹੋਏ ਨੇ। ਜੋ ਕੁਝ ਬਣਿਆ ਤੁਹਾਨੂੰ ਪਤਾ ਹੈ ਕਿ ਉਧਰੋਂ ਇੰਡੀਆ ਵੱਲੋਂ ਵੀ ਬਾਕੀ ਵੀ ਜਿਹੜੇ ਮਾਮਲਾਤ ਜਿਸ ਤਰ੍ਹਾਂ ਦੇ ਨਿਕਲੇ ਨੇ ਤੇ ਉਹ ਮਾਮਲਾਤ ਜਿਹੜੇ ਨੇ ਉਹ ਬਹੁਤ ਜ਼ਿਆਦਾ ਖਰਾਬ ਨੇ। ਅੱਛਾ ਜੀ, ਅੱਗੋਂ ਜਵੇਲ ਲਤੀਫ ਸਾਹਿਬ ਨੇ ਵੀ ਉਤਲੀ ਗੱਲ ਹੀ ਕਰ ਦਿੱਤੀ ਹੈ। ਮੈਂ ਕਿਹਾ ਉੱਤੇ ਹੀ ਖੇਡ ਗਏ ਨੇ। ਜਵੇਲ ਲਤੀਫ ਸਾਹਿਬ ਦੀ ਵੀ ਆਦਤ ਹੈ ਵੀ ਨਾ ਇਹਨਾਂ ਦੇ ਕੋਲ ਗੋਲਾ ਹੁੰਦਾ ਹੈ, ਗੋਲੇ ਤੇ ਆਪ ਹੀ ਨੇ ਗੋਲੇ ਤੇ ਆਪ ਹੀ ਨੇ, ਨਾ ਇਹਨਾਂ ਕੋਲ ਬੇਗੀ ਹੁੰਦੀ ਹੈ, ਨਾ ਇਹਨਾਂ ਦੇ ਕੋਲ ਬਾਦਸ਼ਾਹ ਹੁੰਦਾ, ਨਾ ਇਹਨਾਂ ਕੋਲ ਯੱਕਾ ਹੁੰਦਾ। ਇਹਨਾਂ ਦੇ ਕੋਲ ਇੱਕ ਗੋਲਾ ਹੁੰਦਾ ਜਿਹੜੇ ਇਹ ਆਪ ਨੇ, ਤੇ ਨਾਲ ਇਹਨਾਂ ਕੋਲ ਦੁੱਕੀ ਹੁੰਦੀ ਹੈ। ਲੇਕਿਨ ਉਹ ਦੁੱਕੀ ਇੰਜ ਸੁੱਟਦੇ ਨੇ ਜਨਾਬ। ਅੱਛਾ, ਜੇ ਤੇ ਰੰਗ ਦੀ ਦੁੱਕੀ ਹੋਵੇ ਨਾ, ਜੇ ਤੇ ਰੰਗ ਦੀ ਦੁੱਕੀ ਹੋਵੇ ਤੇ ਚਲੋ ਉਹ ਵੀ ਆਖਰ ਤੇ ਹੋਵੇ ਤੇ ਕੋਈ ਨਾ ਕੋਈ ਮੇਰਾ ਮਤਲਬ ਕੰਮ ਕਰ ਹੀ ਜਾਂਦੀ ਹੈ। ਪਰ ਰੌਲਾ ਇਹਨਾਂ ਦਾ ਇਹ ਹੈ, ਆਪਣੇ ਇਹ ਵੀ ਜੇਦਾ ਜੀ ਨੇ ਵੈਸੇ, ਇਹ ਜੇਦਾ ਜੀ ਦਾ ਇਹ ਜਿਹੜੇ ਜਵੇਲ ਲਤੀਫ ਸਾਹਿਬ ਨੇ ਇਹਨਾਂ ਦਾ ਰੌਲਾ ਇਹ ਹੈ ਕਿ ਇਹਨਾਂ ਦੇ ਕੋਲ ਦੁੱਕੀ ਉਹ ਵੀ ਬਦਰੰਗੀ, ਇਹ ਆਪ ਵੀ ਬਦਰੰਗੇ ਨੇ, ਇਹ ਗੋਲਾ ਵੀ ਬਦਰੰਗਾ ਹੈ ਤੇ ਇਹ ਦੁੱਕੀ ਵੀ ਬਦਰੰਗੀ ਹੈ। ਤੇ ਇਹ ਉਹਨੂੰ ਇੰਜ ਸੁੱਟਦੇ ਨੇ ਪੱਤਿਆਂ ਦੇ ਉੱਤੇ ਵੀ ਜਿਵੇਂ ਇਹਨਾਂ ਨੇ ਪੂਰਾ ਹੀ ਕੋਟ ਕਰ ਛੜਿਆ ਤੇ ਉਸ ਤੋਂ ਬਾਅਦ ਗੱਲ ਨਹੀਂ ਰਹਿ ਗਈ। ਉਹਨਾਂ ਨੇ ਆਖਿਆ ਵੀ ਮੇਰੇ ਇਖਤਲਾਫਾਤ ਨੇ, ਆਹੋ ਤੁਸੀਂ ਬੰਨਾ ਵੰਡਿਆ ਹੈ ਨਾ ਫੌਜ ਦੇ ਨਾਲ, ਜਿਹੜੇ ਤੁਹਾਡੇ ਇਖਤਲਾਫਾਤ ਨੇ, ਮੇਰੇ ਇਖਤਲਾਫਾਤ ਹੈ ਨੇ ਤੇ ਰਹਿਣੇ ਨੇ, ਲੇਕਿਨ ਪਾਕਿਸਤਾਨ ਦੀ ਖਾਤਰ ਅਗਰ ਬੰਦੂਕ ਉੱਠੇਗੀ ਤੇ ਸਰਹੱਦਾਂ ਤੇ ਸਭ ਤੋਂ ਪਹਿਲਾਂ ਜਵੇਲ ਲਤੀਫ ਗੋਲੀ ਖਾਏਗਾ। ਇਹ ਭਾਈ ਜੀ ਕੋਲੈਸਟਰੋਲ ਦੀ ਗੋਲੀ ਦੀ ਗੱਲ ਨਹੀਂ ਹੋਣ ਡਈ, ਨਾ ਸ਼ੂਗਰ ਦੀ ਗੋਲੀ ਦੀ ਗੱਲ ਹੋਣ ਡਈ, ਨਾ ਵਿਟਾਮਿਨ B12 ਦੀ ਗੋਲੀ ਦੀ ਗੱਲ ਹੋਣ ਡਈ ਹੈ ਕਿ ਤੁਸੀਂ ਜਨਾਬ ਐਵੇਂ ਹੀ ਹਾਮੀ ਭਰੀ ਜਾਂਦੇ ਹੋ, ਬਾਅਦ ਵਿੱਚ ਤੁਸੀਂ ਲੱਭਣਾ ਕੋਈ ਨਹੀਂ ਵੀ ਕਿਹੜੇ ਪਾਸੇ ਨਿਕਲ ਗਏ ਜੇ, ਤੇ ਐਵੇਂ ਜਿਹੜੇ ਲੰਮੇ ਕੰਮ ਨਾ ਕਰੋ। ਅਗਲਾ ਬਿਆਨ ਵੀ ਠੋਕਿਆ, ਉਹਨਾਂ ਕਿਹਾ ਲੱਖਾਂ ਫੌਜੀਆਂ ਦਾ ਇੱਕੋ ਹੀ ਸਿਪਾ ਸਲਾਰ ਹੈ ਤੇ ਕਰੋੜਾਂ ਨੌਜਵਾਨਾਂ ਦਾ ਵੀ ਇੱਕੋ ਹੀ ਸਿਪਾ ਸਲਾਰ ਹੈ, ਤੇ ਉਹ ਨਵਾਜ਼ ਸ਼ਰੀਫ ਹੈ। ਲਓ ਜੀ, ਹੁਣ ਫੌਜ ਦਾ ਵੀ ਮੇਰਾ ਖਿਆਲ ਸਿਪਾ ਸਲਾਰ ਨਵਾਜ਼ ਸ਼ਰੀਫ ਨੂੰ ਹੀ ਬਣਾ ਦਿੱਤਾ ਹੈ ਤੇ ਨੌਜਵਾਨਾਂ ਦਾ ਵੀ। ਉਹ ਭਾਈ ਜੀ ਨਵਾਜ਼ ਸ਼ਰੀਫ ਕੋਲੋਂ ਪੁੱਛ ਲਓ ਵੀ ਉਹਨੇ ਜੰਗ ਵਾਲੇ ਪਾਸੇ ਜਾਣਾ ਕਿ ਨਹੀਂ ਜਾਣਾ। ਮਤਲਬ ਕੰਮ ਜਿਹੜਾ ਉਹ ਨਵਾਜ਼ ਸ਼ਰੀਫ ਸਾਹਿਬ ਦਾ, ਉਹ ਜੇ ਆਏ ਹੀ ਨੇ ਇੰਗਲੈਂਡ ਤੋਂ, ਲੱਗਦਾ ਹੈ ਵੀ ਜਵੇਲ ਲਤੀਫ ਸਾਹਿਬ ਚਾਹੁੰਦੇ ਨੇ ਵੀ ਉਹ ਫਿਰ ਭੱਜ ਜਾਣ ਵਿਚਾਰੇ, ਉਹਨਾਂ ਦਾ ਦਿਲ ਨਹੀਂ ਹੈ ਕੋਈ ਇੱਥੇ ਰਹਿਣ। ਅੱਛਾ ਜੀ, ਇਹ ਤਾਂ ਤੁਹਾਨੂੰ ਅਸੀਂ ਦੱਸ ਹੀ ਚੁੱਕੇ ਹਾਂ ਕਿ 4 ਸੂਬਿਆਂ ਦੇ ਵਿੱਚੋਂ 3 ਸੂਬਿਆਂ ਦੇ ਚੀਫ ਮਿਨਿਸਟਰ ਅਜੇ ਤੱਕ ਟਵੀਟ ਕਰ ਚੁੱਕੇ ਨੇ। ਇਹ ਜੋ ਹਿੰਦੁਸਤਾਨ ਦੇ ਹੋ ਰਿਹਾ, ਸਭ ਦੀ ਮਾਂ ਚੁੱਪ ਹੈ, ਸਭ ਦੀ ਮਾਂ ਬਾਕੀ ਸਭ ਅਬਾ ਤਬਾ ਕਰ ਰਹੀ, ਏਅਰਲਾਈਨ ਬਣਾ ਰਹੀ ਹੂੰ, ਇਹ ਕਰ, ਸਾਰੀਆਂ ਗੱਲਾਂ ਕਰਦੀ, ਲੇਕਿਨ ਆਪਣੇ ਤਾਏ ਮੋਦੀ ਦੇ ਉੱਤੇ ਕੋਈ ਗੱਲ ਨਹੀਂ ਕਰਨੀ। ਤੁਹਾਨੂੰ ਪਤਾ ਉੱਥੋਂ ਹੀ ਤਾਂ ਖੈਰ ਪਈ ਹੈ ਸਾਰੀ, ਉੱਥੋਂ ਹੁਣ ਮੇਰਾ ਮਤਲਬ ਹੈ ਕਿ ਮਾਮਲਾਤ ਕਿੱਧਰ ਨੂੰ ਲੈ ਕੇ ਜਾਣਗੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਹੈ ਕਿ ख्वाजा ਆਸਿਫ ਨੇ ਇਹ ਕਹਿ ਕੇ ਕਿ ਅਸੀਂ ਅਮਰੀਕਾ ਦੇ ਕਹਿਣ 'ਤੇ ਇੰਤਹਾ ਪਸੰਦ ਗਰੁੱਪਾਂ ਦੀ ਮਾਜ਼ੀ 'ਚ ਹਮਾਇਤ ਕੀਤੀ ਹੈ, ਇਹ ਬੜੀ ਵੱਡੀ ਗਲਤੀ ਕੀਤੀ ਹੈ। ਇਹ ਇਕੱਲੇ ਕੋਈ ਨਜਮ ਸੇਠੀ ਸਾਹਿਬ ਕਹਿਣ ਦੇ, ਸਾਰਾ ਜਹਾਨ ਕਹਿਣ ਡਿਆ।
ਪਰ ਖਵਾਜਾ ਸਾਹਿਬ ਦਾ ਰੌਲਾ ਇਹ ਵੀ ਰੁੱਖ ਉੱਗਿਆ ਅਤੇ ਬਸ਼ਰਮਾ ਨੇ ਆਖਿਆ ਚੱਲ ਚਾਰ ਯਾਰ ਛਾਵੇਂ ਬਹਿਣਗੇ, ਅਤੇ ਇਹ ਹੁਣ ਜਿਹੜਾ ਉਹ ਖਵਾਜਾ ਸਾਹਿਬ ਦਾ ਹੈ ਵੀ ਖਵਾਜਾ ਸਾਹਿਬ ਜਿਸ ਦਿਨ ਮੰਨ ਜਾਣ ਇਹ ਮੁਮਕਿਨ ਨਹੀਂ ਹੈ। ਅੱਛਾ ਜੀ, ਇਹ ਉਧਰਲੇ ਪਾਸਿਓਂ ਖਬਰ ਆਈ ਚੜ੍ਹਦੇ ਪੰਜਾਬ ਤੋਂ ਵੀ ਪਰਲੇ ਪਾਸਿਓਂ ਮੀਰਠ ਭਾਰਤ ਦੇ ਵਿੱਚ ਇੱਕ ਅਨੋਖਾ ਵਾਕਿਆ ਪੇਸ਼ ਆਇਆ। ਦੁਲਹਨ ਦੀ ਜਿਹੜੀ ਹੈ ਜਿਹੜੀ ਨੌਜਵਾਨ ਦੀ ਦੁਲਹਨ ਦੀ ਬਜਾਏ 45 ਸਾਲਾ ਬੇਵਾ ਮਾਂ ਨਾਲ ਸ਼ਾਦੀ ਕਰਵਾ ਦਿੱਤੀ ਹੈ। ਇਹ ਵੇਖੋ ਸਿਆਣਾ ਸੀ ਜਾਵੇਦ ਚੌਧਰੀ ਸਾਹਿਬ ਵਰਗਾ ਮੇਰਾ ਖਿਆਲ ਹੈ ਬੰਦਾ। ਇਹ ਜਿਹੜਾ ਦੁਲਹਾ ਸੀ ਇਹ ਮੈਨੂੰ ਕੋਈ ਜਾਵੇਦ ਚੌਧਰੀ ਸਾਹਿਬ ਤਰ੍ਹਾਂ ਕੋਈ ਗਿਆਨੀ ਬੰਦਾ ਬਹੁਤਾ ਸਿਆਣਾ ਲੱਗਦਾ ਸੀ, ਅਤੇ ਇਹਨੇ ਜਾ ਕੇ ਉੱਥੇ ਕੋਈ ਸਿਆਣਤ ਕੀਤੀ ਹੋਣੀ ਹੈ। ਜਿਸ ਤਰ੍ਹਾਂ ਜਾਵੇਦ ਚੌਧਰੀ ਸਾਹਿਬ ਨੇ ਹੁਣ ਆਖਿਆ ਵੀ ਇੰਡੀਆ ਦੇ ਬੰਬ ਪੁਰਾਣੇ ਨੇ ਅਤੇ ਸਾਡੇ ਬੰਬ ਜਿਹੜੇ ਨੇ ਉਹ ਨਵੇਂ ਨੇ। ਉਹ ਤੈਨੂੰ ਬੰਬ ਵੱਜੇ, ਮੈਂ ਮਜ਼ਾਕ ਨਾਲ ਕਹਿ ਰਿਹਾ ਤੁਹਾਨੂੰ, ਅੱਲਾ ਨਾ ਕਰੇ ਕਦੀ ਬੰਬ ਵੱਜੇ, ਲੇਕਿਨ ਕਹਿਣ ਦਾ ਮਤਲਬ ਜੇਦਾ ਜੀ ਹੈ ਕਿ ਖੁਦਾ ਦਾ ਖੌਫ ਕਰੋ। ਮੇਰਾ ਮਤਲਬ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ। ਬੰਬ ਹੁੰਦੇ ਨੇ ਨਵੇਂ ਅਤੇ ਪੁਰਾਣੇ ਕੀ ਉਹਨਾਂ ਨੇ, ਮੇਰਾ ਮਤਲਬ ਹੈ ਕਿ ਉਹ ਕੀ ਪੈਕਿੰਗ ਪਹਿਲਾਂ ਕਰਕੇ ਰੱਖ ਲਈ ਸੀ ਜਾਂ ਉਹਨਾਂ ਦੇ ਫਰਿੱਜ 'ਚ ਨਹੀਂ ਪਏ ਬੰਬ ਕਿ ਖਰਾਬ ਹੋ ਗਏ ਨੇ। ਇਹ ਬੰਬ ਨੇ ਮੋਤੀਚੂਰ ਦੇ ਲੱਡੂ ਨੇ ਜਿਹੜੇ ਪਹਿਲਾਂ ਦੇ, ਅਤੇ ਉਹਨਾਂ ਦੇ ਜਿਹੜੇ ਜ਼ਰਾ ਸਖਤ ਹੋ ਗਏ ਨੇ ਕਿ ਕੋਈ ਖੁਸ਼ਕ ਹੋ ਗਏ ਨੇ, ਤੁਹਾਡੇ ਨਵੇਂ ਨੇ। ਪਤਾ ਨਹੀਂ ਜੇਦਾ ਜੀ ਕਿੱਥੋਂ ਗੱਲਾਂ ਕੱਢਦੇ ਨੇ। ਬਹਰਹਾਲ ਬੰਦਾ ਕੋਈ ਜੇਦਾ ਜੀ ਵਰਗਾ ਹੋਣਾ ਅਤੇ ਉਹਦੀ ਵਜ੍ਹਾ ਇਹੀ ਹੈ ਕਿ ਉਹਨਾਂ ਨੇ ਕਿਹਾ ਵੀ ਇਹ ਸਿਆਣਾ ਬੰਦਾ, ਇਹਦਾ ਕੁੜੀ ਨਾਲ ਨਹੀਂ ਕੁੜੀ ਦੀ ਮਾਂ ਨਾਲ ਹੀ ਵਿਆਹ ਕਰ ਦਿਓ। ਜੇਦਾ ਜੀ ਜਿਹੋ ਜਿਹੀਆਂ ਤੁਸੀਂ ਸਿਆਣਤਾਂ ਕਰ ਰਹੇ ਹੋ ਨਾ, ਯਕੀਨ ਕਰੋ ਅਗਰ ਤੁਹਾਡੀ ਜੰਜ ਕਿਤੇ ਟੁੱਕੀ ਤਾਂ ਤੁਹਾਡੇ ਨਾਲ ਵੀ ਕਿਸੇ ਨੇ ਇਹੀ ਕਰ ਦੇਣਾ। ਇਸ ਲਈ ਮਿਹਰਬਾਨੀ ਕਰੋ, ਕੌਮ ਦੇ ਉੱਤੇ ਥੋੜ੍ਹੀ ਜਿਹੀ ਸ਼ਫਕਤ ਕਰੋ, ਮਿਹਰਬਾਨੀ ਕਰੋ, ਕੌਮ ਨੂੰ ਬਖਸ਼ੋ ਅਤੇ ਇਹੋ ਜਿਹੇ ਕੰਮ ਕਰਨ ਤੋਂ ਜਿਹੜਾ ਉਹ ਥੋੜ੍ਹਾ ਜਿਹਾ ਇਨਕਾਰੀ ਹੋਵੋ। ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ। ਤੇ ਰੱਬ ਰੱਖ।